ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਅਸੀਂ ਸੈਨ ਹੋਜ਼ੇ ਆਫਿਸ ਦੇ ਵਿੱਚੋਂ ਇਹ ਗੱਲਬਾਤ ਕਰ ਰਹੇ ਹਾਂ। ਪੰਜਾਬੀ ਗਾਇਕ, ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ। ਤੁਸੀਂ ਸਾਰਿਆਂ ਨੇ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣੀਆਂ ਕਿ ਬਰਨਾ ਬॉय ਕੀ ਹੋਰ ਲੋਕ ਉਹਨਾਂ ਨੂੰ ਆਪਣੇ ਟ੍ਰਿਬਿਊਟ ਕਰ ਰਹੇ ਨੇ, ਪਰ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਬੰਦੇ ਉਹ ਇਨਸਾਨ ਕਿੰਨਾ ਫੇਮਸ ਸੀਗਾ। ਸਾਡਾ ਨਾਮ ਮਾਈਕਲ ਪੰਜਾਬੀ ਰੇਡੀਓ USA ਦੇ ਆਫਿਸ ਆਉਂਦੇ ਰਹਿੰਦੇ ਨੇ, ਅਕਸਰ ਹੀ ਗੱਲਬਾਤ ਕਰਦੇ ਰਹਿੰਦੇ ਨੇ। ਮਾਈਕਲ ਗੱਲਬਾਤ ਕਰ ਰਹੇ ਸੀਗੇ ਸਿੱਧੂ ਮੂਸੇਵਾਲਾ ਦੇ ਬਾਰੇ। ਇਹ ਨਾਈਜੀਰੀਆ ਤੋਂ ਨੇ ਤੇ ਇਹ ਮਤਲਬ ਇਹਨਾਂ ਦੀਆਂ ਸ਼ਬਦਾਂ ਦੇ ਵਿੱਚੋਂ ਪਤਾ ਲੱਗਦਾ ਵੀ ਇਹ ਕਿੰਨਾ ਪਿਆਰ ਤੇ ਕਿੰਨੇ ਧੁਰੋਂ ਜੁੜੇ ਹੋਏ ਸੀਗੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਲਾਂਕਿ ਆਪਣੀ ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਅੰਗਰੇਜ਼ੀ ਦੇ ਵਿੱਚ ਹੀ ਜਵਾਬ ਦੇਣਗੇ। ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਲੋਕ ਵਰਲਡ ਦੇ ਕਿਹੜੇ-ਕਿਹੜੇ ਫਿਰਕਿਆਂ, ਕਿਹੜੇ-ਕਿਹੜੇ ਧਰਮਾਂ, ਜਾਤਾਂ, ਇਲਾਕਿਆਂ ਦੇ ਵਿੱਚੋਂ ਸੀਗੇ। ਗੱਲਬਾਤ ਕਰਦੇ ਹਾਂ ਮਾਈਕਲ ਦੇ ਨਾਲ। Michael, how are you? Very well, thank you. How are you? Fine, Michael. Michael, what do you know about Sidhu Moosewala and what do you want to say after his death and after his murder? In the short life that Sidhu lived, he touched the lives of many through his songs and music. Okay. He was a great rapper that told the stories of his people, and he was loved, admired all over the world, including Africa. Okay. It's a sad day that because of his storytelling about the truth of what's going on all over the world, he's not with us today. Yeah. Sad story. Yeah. But I tell you what, it could be compared to the great Bob Marley on what he did and how his music still resonates even today, several years after he's dead. So I can just imagine that 50 years from now, Sidhu's name will still be relevant when we talk about the great musicians of the world. Thank you, Michael. Thank you. You're welcome. Okay. ਸੋ ਇਹਨਾਂ ਦਾ ਕਹਿਣਾ ਵਾ ਕਿ ਸਿੱਧੂ ਉਹਨਾਂ ਲੋਕਾਂ ਦੇ ਵਿੱਚ ਆ 29 ਸਾਲਾਂ ਦਾ ਨੌਜਵਾਨ ਜਿਨ੍ਹਾਂ ਲੋਕਾਂ ਨੂੰ ਦੁਨੀਆ ਆਉਣ ਵਾਲੇ ਕਈ ਦਹਾਕਿਆਂ ਤੱਕ ਯਾਦ ਰੱਖੂਗੀ। ਸੋ ਤੁਸੀਂ ਦੱਸੋ, ਆਪ ਸੋਚ ਕੇ ਦੱਸੋ ਵੀ ਕਿੰਨੇ ਕੁ ਫਨਕਾਰ ਹੋਏ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਸ ਤਰ੍ਹਾਂ ਵਰਲਡ ਦੇ ਵੱਖ-ਵੱਖ ਫਿਰਕਿਆਂ ਦੇ ਵਿੱਚੋਂ ਲੋਕ ਉੱਠ ਕੇ ਜਿਨ੍ਹਾਂ ਦੀ ਮੌਤ ਤੇ ਦੁੱਖ ਪ੍ਰਗਟਾ ਰਹੇ ਹੋਣ। ਕਿੰਨੇ ਕੁ ਲੋਕ ਹੋਏ ਆ ਪੰਜਾਬੀ ਸੰਗੀਤ ਦੇ ਵਿੱਚ ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਕੋਈ ਜਾਣਦਾ ਹੋਵੇ। ਸੋ ਸਿੱਧੂ ਬੇਸ਼ੱਕ ਤੁਸੀਂ ਉਹਦੇ ਗਾਣੇ ਸੁਣੇ ਜਾਂ ਨਹੀਂ ਸੁਣੇ, ਘੱਟ ਸੁਣੇ ਜਾਂ ਜ਼ਿਆਦਾ ਸੁਣੇ, ਇੱਕ ਅਲੱਗ ਬਹਿਸ ਹੋ ਸਕਦੀ ਹੈ। ਉਹਦੇ ਗਾਣਿਆਂ ਦੇ ਵਿੱਚ ਥੀਮ ਕੀ ਸੀਗਾ ਉਹ ਇੱਕ ਅਲੱਗ ਬਹਿਸ ਹੋ ਸਕਦੀ ਹੈ, ਪਰ ਉਹ ਬੰਦਾ ਇੱਕ ਮੁਕਾਮ ਤੇ ਸੀ, ਇੱਕ ਬਿਲਬੋਰਡ ਤੇ ਆਉਣ ਵਾਲੇ ਗਾਇਕਾਂ ਦੇ ਵਿੱਚ, ਔਰ ਗਲੋਬਲੀ ਟ੍ਰੈਂਡ ਕਰ ਰਿਹਾ 295 ਤਾਂ ਹਾਲੇ ਤੱਕ 295 ਤਾਂ ਜਿਹੜਾ ਵਾ ਕੀ ਕਪਿਲ ਸ਼ਰਮਾ ਤੋਂ ਲੈ ਕੇ ਕੀ ਬਾਲੀਵੁੱਡ ਜਿਹੜਾ ਇੱਥੋਂ ਦਾ ਹਾਲੀਵੁੱਡ ਆ, ਬਰਨਾ ਬॉय ਵਰਗੇ ਕਲਾਕਾਰ, ਔਰ ਇਹ ਨਾਈਜੀਰੀਆ ਤੋਂ ਨੇ। ਮਾਈਕਲ ਬੇਸਿਕਲੀ ਨਾਈਜੀਰੀਆ ਤੋਂ ਨੇ ਤੇ ਇਹ ਕਹਿੰਦੇ ਵੀ ਅਸੀਂ ਸੁਣਦੇ ਹਾਂ, ਅਸੀਂ ਅਕਸਰ ਹੀ ਸਾਡੇ ਉੱਥੇ ਜ਼ਿਕਰ ਹੁੰਦਾ ਰਹਿੰਦਾ ਵਾ ਸਿੱਧੂ ਮੂਸੇਵਾਲਾ ਦੇ ਬਾਰੇ। ਸੋ ਇਹ ਸੀ ਪ੍ਰਾਪਤੀ ਮੂਸੇ ਪਿੰਡ ਦੇ ਨੌਜਵਾਨ ਦੀ, ਇਹ ਸੀ ਪ੍ਰਾਪਤੀ ਟਿੱਬਿਆਂ ਦੇ ਪੁੱਤ ਦੀ ਜਿਹਨੂੰ ਅਸੀਂ ਗਵਾ ਦਿੱਤਾ ਵਾ। ਸਿੱਧੂ ਮੂਸੇਵਾਲਾ ਕੀ ਸੀ ਇਹਦੇ ਬਾਰੇ ਸਾਡੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਜਾਂ ਸਾਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਸਿੱਧੂ ਮੂਸੇਵਾਲਾ ਇਹ ਕਹਿੰਦੇ ਕਿ ਇੱਕ ਉਹ ਨੌਜਵਾਨ ਮੁੰਡਾ ਸੀ ਜਿਹੜਾ ਵਰਲਡ ਨੂੰ ਐਂਟਰਟੇਨ ਕਰਨਾ ਚਾਹੁੰਦਾ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨੇ ਹੋਰ ਵੀ ਮੁਕਾਮ ਹਾਸਲ ਕਰਨੇ ਸੀਗੇ। ਇੰਸ਼ਾਅੱਲਾ ਇਹ ਮੁਕਾਮ ਉਸਦੇ ਗਾਣੇ ਹਾਸਲ ਕਰਨਗੇ ਔਰ ਇਹ ਵੀਡੀਓ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲਿਆਂ ਨੂੰ ਔਰ ਉਹਦੇ ਪੇਰੈਂਟਸ ਖਾਸ ਕਰਕੇ ਸਰਦਾਰ ਬਲਕਾਰ ਸਿੰਘ ਜੀ ਨੂੰ ਤੇ ਮਾਤਾ ਚਰਨ ਕੌਰ ਜੀ ਨੂੰ ਨਾਲ ਜ਼ਰੂਰ ਸਾਂਝੀ ਕਰਿਓ ਜੇ ਹੋ ਸਕਿਆ ਤਾਂ। ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਬੱਚੇ ਨੂੰ ਜਿਹੜਾ ਕਿ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਉਹਦੇ ਬੱਚੇ ਨੂੰ ਦੁਨੀਆ ਦੇ ਹਰ ਕੋਨੇ 'ਚ ਪਿਆਰ ਕਰਨ ਵਾਲੇ, ਹਰ ਫਿਰਕੇ, ਹਰ ਧਰਮ, ਹਰ ਇਲਾਕੇ ਦੇ ਵਿੱਚੋਂ ਪਿਆਰ ਕਰਨ ਵਾਲੇ ਲੋਕ ਉਹਨਾਂ ਦੇ ਬੱਚੇ ਨੂੰ ਪਿਆਰ ਕਰਦੇ ਸੀ ਔਰ ਉਹਦੇ ਗਾਣਿਆਂ ਨੂੰ ਕਰਦੇ ਰਹਿਣਗੇ।